ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਵੱਡਾ ਬੁਲੇਟਿਨ ਲੈ ਕੇ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਆਪ ਸਭ ਦੇ ਰੂਬਰੂ ਹਾਜ਼ਰ ਹੁੰਦੇ ਹਾਂ ਔਰ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ TikTok ਤੇ ਵੀ ਵੇਖ ਸਕਦੇ ਹੋ, ਯਾਨੀ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਮਸੂਦ ਵਧਨੇ ਖਬਰਾਂ ਹਲੇ PIA ਵਿਕ ਗਈ। ਹਕੂਮਤੀ ਸੋਚ ਤੋਂ ਕਿਤੇ ਮਹਿੰਗੀ ਵਿਕੀ ਹੈ ਪਰ ਪੀਪਲਸ ਪਾਰਟੀ ਨੇ ਮੁਖਾਲਫਤ ਸ਼ੁਰੂ ਕਰਤੀ ਹੈ। ਕੀ ਚੱਕਰ ਇਹ ਹੈ ਕਿ ਜੀ ਹਕੂਮਤ ਨੇ ਜਿਹੜੀ ਇੱਕ ਆਸ ਉਮੀਦ ਰੱਖੀ ਸੀ ਉਹਦੇ ਤੋਂ ਵਾਕਈ ਅੱਗੇ ਗਈ ਹੈ ਔਰ ਜਿਹੜਾ ਅੰਦਾਜ਼ਾ ਸੀਗਾ ਪਾਕਿਸਤਾਨੀ ਸਰਕਾਰ ਦਾ ਉਦਾਂ ਤੇ ਘਰ ਦੇ ਭਾਂਡੇ ਵੇਚ ਕੇ ਕਿੰਨੇ ਤਰੱਕੀ ਕੀਤੀ ਹੈ। ਇਹ ਹੁਣ ਮੁਲਕੀ ਅਸਾਸੇ ਨੇ ਜਿਹੜੇ ਵਿਕਣ ਡੇ ਨੇ, ਪਰ ਇਹੋ ਹੀ 에ਅਰਲਾਈਨ ਜਿਹੜੀ ਇਹ ਅੱਜ ਤੋਂ ਕੋਈ ਕਹਿ ਲਵੋ ਕਿ 6 ਮਹੀਨੇ ਸਾਲ ਪਹਿਲਾਂ ਜਦੋਂ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤੇ ਸਿਰਫ 10 ਅਰਬ ਰੁਪਏ ਦਾ ਮੁੱਲ ਲੱਗਾ ਸੀਗਾ, 10 ਅਰਬ ਰੁਪਏ। ਪਰ ਹੁਣ ਇਸੇ 에ਅਰਲਾਈਨ ਨੂੰ ਆਰਫ ਹਮੀਦ ਕੰਸੋਰਟੀਅਮ ਨੇ ਜਿਹੜੇ ਉਹਨਾਂ ਨੇ 135 ਅਰਬ 'ਚ ਖਰੀਦ ਲਿਆ। ਹਕੂਮਤ ਦੀ ਸੋਚ ਸੀ 100 ਅਰਬ ਤੱਕ ਜਾਏਗੀ, ਪਰ 135 ਅਰਬ ਰੁਪਏ ਦੇ ਵਿੱਚ ਇਹਨੂੰ ਖਰੀਦਿਆ ਹੈ ਆਰਫ ਹਬੀਬ ਕੰਸੋਰਸ਼ੀਅਮ ਵਾਲਿਆਂ ਨੇ। ਔਰ ਇਹ ਇੱਕ ਮਲਟੀ ਨੈਸ਼ਨਲ ਕੰਪਨੀ ਹੈ, ਮਤਲਬ ਬਹੁਤ ਸਾਰੀਆਂ ਕੰਪਨੀਆਂ ਦਾ ਇੱਕ ਇਹ ਮਜਮੂਆ ਹੈ। ਇਹ ਲਾਹੌਰ ਦੇ ਵਿੱਚ ਇੱਕ ਹਾਊਸਿੰਗ ਸੁਸਾਇਟੀ ਹੈ, ਨਵਾਜ਼ ਸ਼ਰੀਫ ਉਹਨਾਂ ਦੇ ਘਰ ਤੋਂ ਜ਼ਰਾ ਅੱਗੇ ਰਾਇਵਿੰਡ ਰੋਡ ਦੇ ਉੱਤੇ ਹੀ, ਉਹ ਵੀ ਇਹਨਾਂ ਦੀ ਹੈ। ਫਿਰ ਇਸ ਤੋਂ ਅੱਡ ਇਹਨਾਂ ਦੇ ਖਾਦ ਔਰ ਬਾਕੀ ਸਾਰੇ ਯੂਰੀਆ ਸ਼ੂਰੀਆ ਬਣਾਉਣ ਦੇ ਵੀ ਮਾਮਲੇ ਹੈ ਨੇ। 134 ਅਰਬ ਰੁਪਏ ਦੀ ਬੋਲੀ ਹੈ ਜਿਹੜੀ ਉਹ ਇਹਨਾਂ ਦੇ ਮੁਕਾਬਲੇ ਤੇ ਲੱਕੀ ਕੰਸੋਰਸ਼ੀਅਮ ਨੇ ਦਿੱਤੀ ਸੀਗੀ। ਸੋ ਲੱਕੀ ਵਾਲੇ ਰਹਿ ਗਏ ਤੇ ਇਹ 135 ਅਰਬ ਦੇ ਨਾਲ ਜਿੱਤ ਕੇ 75% ਸ਼ੇਅਰਸ ਨੇ ਜਿਹੜੇ ਉਹ ਇਹਨਾਂ ਨੇ ਖਰੀਦ ਲਏ ਨੇ। ਔਰ ਇਹ 75% ਸ਼ੇਅਰਸ ਦੇ ਨਾਲ ਬਾਕੀ ਜਿਹੜੇ 25% ਨੇ ਚਾਹਣ ਤੇ ਅਗਲੇ 90 ਦਿਨਾਂ 'ਚ ਉਹ ਵੀ ਖਰੀਦ ਸਕਦੇ ਨੇ ਤੇ ਚਾਹਣ ਤੇ ਉਹ ਸਰਕਾਰ ਦੇ ਕੋਲ ਰਵੇ। ਸਮਝੌਤੇ ਦਾ ਬੁਨਿਆਦ ਇਹ ਸੀ ਕਿ ਨਾ PIA ਰਹੇਗਾ, 1 ਸਾਲ ਤੱਕ ਸਟਾਫ ਦੀਆਂ ਤਨਖਾਹਾਂ ਪੈਨਸ਼ਨ ਦੇ ਉੱਤੇ ਕੋਈ ਕਦਗਣ ਨਹੀਂ ਲੱਗੇਗੀ, ਕਿਸੇ ਨੂੰ ਫਾਰਗ ਨਹੀਂ ਕੀਤਾ ਜਾਏਗਾ ਵਟਐਵਰ। ਸੋ ਸ਼ਰਤ ਇਹ ਸੀਗੀ ਕਿ ਜਿਹੜੀਆਂ ਕੰਪਨੀਆਂ ਬੋਲੀ 'ਚ ਹਿੱਸਾ ਲੈ ਰਹੀਆਂ ਨੇ, ਜਿਹੜੀ ਬੋਲੀ ਵਿਨ ਕਰੇਗੀ ਉਹ ਕੰਪਨੀ ਇਹ ਫਿਰ ਸਭ ਆਪਰੇਟ ਕਰੇਗੀ। ਇਹ ਨਹੀਂ ਕਿ ਲੱਕੀ ਵਾਲੇ ਨੇ ਜਿਹੜੇ ਰਲ ਕੇ ਕਰਨ ਦੇ ਨੇ, ਬੋਲੀ ਹਾਰ ਗਏ ਨੇ ਤੇ ਬਾਅਦ 'ਚ ਕਹਿਣਗੇ ਚਲੋ ਅਸੀਂ ਭਾਈਵਾਲੀ ਕਰ ਲੈਨੇ ਆ। ਏਦਾਂ ਕੰਮ ਨਹੀਂ ਹੋਣਾ। ਹਾਂ, ਕੋਈ ਹੋਰ ਕੰਪਨੀ ਉੱਠ ਕੇ ਆਰਫ ਹਬੀਬ ਕੰਸੋਰਸ਼ੀਅਮ ਦੇ ਨਾਲ ਭਾਈਵਾਲ ਬਣ ਸਕਦੀ ਹੈ। ਸੋ ਇਹ ਮਾਮਲਾ ਜਿਹੜਾ ਇਹ ਹੋਇਆ ਔਰ ਉਸ ਤੋਂ ਬਾਅਦ ਫਿਰ ਬਕਾਇਦਾ ਆਰਫ ਹਬੀਬ ਹੋਣੇ ਜਿਹੜੇ ਇਸ ਕੰਪਨੀ ਦੇ ਪ੍ਰਧਾਨ ਨੇ ਉਹਨਾਂ ਐਲਾਨ ਕੀਤਾ ਕਿ ਅਸੀਂ ਕਿਸੇ ਮੁਲਾਜ਼ਮ ਨੂੰ ਫਾਰਗ ਨਹੀਂ ਕਰਾਂਗੇ। ਸਾਨੂੰ ਪਤਾ ਹੈ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਦਾ ਸਾਰਾ ਅਮਲਾ ਜਿਹੜਾ ਉਹ ਕਾਬਲ ਹੈ ਔਰ ਅਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰਾਂਗੇ। ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਇਸ ਵੇਲੇ ਸਾਨੂੰ ਇਸ ਬੋਲੀ ਨੂੰ ਜਿੱਤਣ ਤੋਂ ਬਾਅਦ 35 ਤੋਂ 38 ਜਹਾਜ਼ ਨੇ ਜਿਹੜੇ ਮੁਸਾਫਰ ਜਹਾਜ਼ ਉਹ ਲੱਭੇ ਨੇ ਜਿਨ੍ਹਾਂ ਨੂੰ ਅਸੀਂ ਵਧਾ ਕੇ 65 ਤੇ ਲੈ ਕੇ ਜਾਵਾਂਗੇ। ਸੋ ਇਹ ਵੀ ਐਲਾਨ ਹੋ ਗਿਆ। ਪਾਕਿਸਤਾਨ ਪੀਪਲਸ ਪਾਰਟੀ ਨੇ ਬਿਲਕੁਲ ਜੀ ਇਹਦੇ ਤੇ ਇਤਰਾਜ਼ ਕੀਤਾ। ਉਹਨਾਂ ਆਖਿਆ ਕਿ ਜੀ ਇਹ ਆਉਣੇ ਪਾਉਣੇ ਗਈ। ਹੁਣ ਪਤਾ ਨਹੀਂ ਕਿ ਪੀਪਲਸ ਪਾਰਟੀ ਕਿੱਦਾਂ ਇਹ ਗੱਲ ਕਰਦੀ ਹੈ ਜਦੋਂ ਸਟੀਲ ਮਿਲ ਜਿਹੜੀ ਪੱਲਿਓਂ ਪੈਣ ਡਈ ਹੈ ਉਹ ਵੇਚਣ ਦਾ ਕੰਮ ਹੁੰਦਾ ਤਾਂ ਉਹ ਕਰਦੇ ਨੇ। ਠੀਕ ਹੈ, ਆਉਣੇ ਪਾਉਣੇ ਗਈ। ਇਹ ਵੇਖੋ ਜੀ, ਇਹ ਇੰਨੀਆਂ ਪ੍ਰਾਪਰਟੀਆਂ ਸੀ, ਉਹਨਾਂ ਦਾ ਮੁੱਲ ਇਹ ਬਣਦਾ ਸੀ, ਏਅਰਪੋਰਟ ਇੰਨੇ ਸੀਗੇ, ਉਹਨਾਂ ਦਾ ਮੁੱਲ ਇਹ ਬਣਦਾ ਸੀ, ਜਹਾਜ਼ ਇੰਨੇ ਮੁੱਲ ਦੇ ਸਨ, ਪਰ ਸਰਕਾਰ ਨੇ ਇਹ ਉੱਕਾ ਪੁੱਕਾ ਆਰਫ ਹਬੀਬ ਨੂੰ ਫਾਇਦਾ ਦੇ ਦਿੱਤਾ। ਅਸਲ ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਇਸ ਦੀ ਮੁਖਾਲਫਤ ਕਰ ਰਹੀ ਹੈ ਕਿ ਇਸ 에ਅਰਲਾਈਨ 'ਚ ਸਭ ਤੋਂ ਬਹੁਤੀਆਂ ਸਿਆਸੀ ਭਰਤੀਆਂ ਉਹਨਾਂ ਦੀਆਂ ਨੇ। ਸਟੀਲ ਮਿਲ 'ਚ ਸਭ ਤੋਂ ਬਹੁਤੀਆਂ ਸਿਆਸੀ ਭਰਤੀਆਂ ਉਹਨਾਂ ਦੀਆਂ ਨੇ ਔਰ ਉਹ ਦੋਵੇਂ ਮਹਿਕਮੇ ਨੇ ਜਿਹੜੇ ਉਹ ਖਸਾਰੇ 'ਚ ਜਾਣ ਡੇ ਨੇ। ਖਸਾਰੇ 'ਚ ਜਾਣ ਦੇ ਬਾਵਜੂਦ ਇਹਨਾਂ ਲੋਕਾਂ ਨੂੰ ਘਰ ਬੈਠਿਆਂ ਤਨਖਾਹਾਂ ਲੱਭਣ ਡਈਆਂ ਨੇ। ਸਟੀਲ ਮਿਲ ਪਤਾ ਨਹੀਂ ਕਿੰਨੇ ਸਾਲਾਂ ਤੋਂ ਬੰਦ ਆ ਪਰ ਤਨਖਾਹਾਂ ਘਰਾਂ 'ਚ ਜਾ ਰਹੀਆਂ ਨੇ। ਹੁਣ ਰਸ਼ੀਆ ਨਵੀਂ ਮਿਲ ਆ ਰਿਹਾ ਹੈ, ਉਹ ਜਿਹੜਾ ਉਹ ਪਾਕਿਸਤਾਨੀ ਸਰਕਾਰ ਕਹਿੰਦੀ ਕਿ ਜੀ ਇਹ ਤੇ ਇੱਕ ਸਫੇਦ ਹਾਥੀ ਹੈ ਜੋ ਪੱਠੇ ਖਾਈ ਜਾਣ ਡਿਆ, ਇਹਦਾ ਸਾਨੂੰ ਫਾਇਦਾ ਕੋਈ ਨਹੀਂ ਗਾ, ਬੰਨਣਾ ਇਹਦਾ ਗੰਦ ਸਾਂਭਣਾ ਉਹ ਸਾਡੇ ਲਈ ਮੁਸੀਬਤ ਬਣਿਆ ਪਿਆ ਆ, ਪਰ ਇਹਦੇ ਤੋਂ ਪੈਦਾਵਾਰ ਕੋਈ ਨਹੀਂ ਆ ਰਹੀ। ਤੇ ਇਹੋ ਜਿਹੀ ਕੋਈ ਮੁਖਾਲਫਤ ਹੈ ਜਿਹੜੀ ਇਹੋ ਜਿਹਾ ਰੰਗ ਰੂਪ ਹੈ ਜਿਹੜਾ ਇਹ ਹੁਣ ਪੀਪਲਸ ਪਾਰਟੀ ਵੱਲੋਂ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਆਖਣਾ ਹੈ ਕਿ ਮਸਲੇ ਗੱਲਬਾਤ ਨਾਲ ਨਿਬੜਦੇ ਨੇ। ਇਹ ਲੁੱਕੇ ਛੁਪੇ ਸੁਨੇਹੇ ਉਹ ਕਿਹਨਾਂ ਦੇਣ ਦੇ? ਜੇ ਜ਼ਾਹਿਰ ਹੈ ਕਿ ਉਹਨੂੰ ਹੀ ਦੇ ਰਹੇ ਨੇ ਜਿਹੜਾ ਕੈਦੀ ਨੰਬਰ 804 ਹੈ, ਜਿਹੜਾ ਡਿਆਲਾ ਜੇਲ੍ਹ 'ਚ ਕੈਦ ਹੈ, ਜਿਹੜਾ ਇਹਨਾਂ ਦਾ ਸਿਆਸੀ ਮੁਖਾਲਫ ਸੀਗਾ। ਇਹ ਬਿਆਨ ਐਨ ਪ੍ਰਵੀਨ ਉਸ ਵੇਲੇ ਆਇਆ ਜਦੋਂ ਸਰਕਾਰ ਮੁਖਾਲਫ ਸਿਆਸੀ ਧੜਿਆਂ ਨੇ ਰਲ ਕੇ ਇੱਕ ਇਕੱਠ ਕੀਤਾ ਜਿਹਨੂੰ ਨੈਸ਼ਨਲ ਪੋਲੀਟੀਕਲ ਡਾਇਲੌਗ ਦਾ ਨਾਂ ਦਿੱਤਾ ਗਿਆ। 2 ਦਿਨ ਤੱਕ ਇਹ ਚੱਲਿਆ। ਫਿਰ ਉਸ ਤੋਂ ਬਾਅਦ ਐਲਾਨ ਵੀ ਕੀਤੇ ਗਏ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੀ ਹੀ ਜਮਾਤ ਦੇ ਖਾਜਾ ਸਾਦ ਰਫੀਕ ਨੇ ਆਪਣੇ ਪਿਓ ਦੀ ਬਰਸੀ ਯਾਨੀ ਖਾਜਾ ਰਫੀਕ ਦੀ ਬਰਸੀ ਹੈ ਜਿਹੜੀ ਉਹ ਕੀਤੀ। ਉੱਥੇ ਫਿਰ ਰਾਣਾ ਸਨਾਉਲਾ ਖਾਨ ਹੁਣੇ ਵੀ ਆਏ। ਫਿਰ ਹਾਮਦ ਮੀਰ ਪੱਤਰਕਾਰ ਨੇ ਉੱਥੇ ਜਿਹਨੂੰ ਕਹਿੰਦੇ ਨੇ ਲੀਰਾਂ ਖੇੜੀਆਂ ਔਰ ਦੱਸਿਆ
ਕਿ ਬੜੀ ਸ਼ਰਮਨਾਕ ਗੱਲ ਹੈ ਕਿ ਹੁਣ ਦੇ ਹੁਕਮਰਾਨ ਨੇ ਜਿਹੜੇ ਇਹਨਾਂ ਦਾ ਇੱਕ ਮਿਨਿਸਟਰ ਉੱਠ ਕੇ ਕਹਿੰਦਾ ਕਿ ਜੀ ਇਸ ਵੇਲੇ ਹਾਈਬ੍ਰਿਡ ਸਿਸਟਮ ਆ ਔਰ ਇਹ ਮੁਲਕ ਦੇ ਹੱਕ 'ਚ ਬਿਲਕੁਲ ਬਿਹਤਰ ਹਾਈਬ੍ਰਿਡ ਸਿਸਟਮ ਕਿੱਦਾਂ ਮੁਲਕ ਦੇ ਹੱਕ ਦੇ ਵਿੱਚ ਬਿਹਤਰ ਹੋ ਸਕਦਾ ਹੈ ਯਾਨੀ ਤੁਸੀਂ ਸਿਆਸੀ ਗੁਲਾਮੀ ਇਖਤਿਆਰ ਕਰ ਲਈ ਔਰ ਤੁਸੀਂ ਕਹਿੰਦੇ ਜੇ ਕਿ ਇਹ ਮੁਲਕ ਦੇ ਹੱਕ ਦੇ ਵਿੱਚ ਹੈ ਜਦ ਕਿ ਅੱਜ ਪੁਰਾਣੇ ਸਿਆਸੀ ਲੀਡਰ ਜਿੰਦੇ ਹੁੰਦੇ ਤੇ ਉਹ ਕਦੀ ਵੀ ਦੀ ਹਮਾਇਤ ਨਾ ਕਰਦੇ ਇੱਕ ਨੈਚੁਰਲ ਪ੍ਰੈਸ਼ਰ ਤੇ ਹੈ ਆ ਇਮਰਾਨ ਖਾਨ ਨੂੰ ਦੱਬਿਆ ਉਹਦੇ ਹਾਮੀਆਂ ਨੂੰ ਦੱਬਿਆ ਠੀਕ ਹੈ ਜ਼ੋਰ ਦੇ ਨਾਲ ਧੱਕੇ ਦੇ ਨਾਲ ਪਰ ਸਪਰਿੰਗ ਜਦੋਂ ਮੌਕਾ ਲੱਭਦਾ ਕਿਤੇ ਉਖੜ ਪਵੇ ਤੇ ਫਿਰ ਸੁਣਿਆ ਕਿ ਨਾਸਾਂ ਨੂਸਾਂ ਫਾੜ ਕੇ ਲਵੋ ਲਵਾਨ ਕਰ ਦਿੰਦਾ ਹੁੰਦਾ ਆ ਇਹ ਹੁਣ ਨੱਪ ਕੇ ਛੱਡਣ ਇਸ ਡਰ ਨਾਲ ਨਹੀਂ ਡੇ ਕਿ ਜੇ ਕਿਤੇ ਛੁੱਟ ਗਿਆ ਤੇ ਸਾਡੀ ਖੈਰ ਨਹੀਂ ਹਾਲ ਹਾਲਾਤ ਹੁਣ ਸਿਆਸੀ ਤੌਰ ਤੇ ਉਹੀ ਬਣੇ ਨੇ ਤੇ ਉਹਨਾਂ ਨੇ ਫੇਰ ਆਖਿਆ ਕਿ ਜੀ ਵੇਖੋ ਅਸੀਂ ਤੇ ਗੱਲਬਾਤ ਦੇ ਹਾਮੀ ਆ ਗੱਲਬਾਤ ਕਰਨਾ ਚਾਹੁੰਦੇ ਅਸੀਂ ਇਹ ਯਕੀਨ ਰੱਖਨੇ ਆ ਕਿ ਗੱਲਬਾਤ ਹੀ ਮਸਲਿਆਂ ਦਾ ਹੱਲ ਹੁੰਦੀ ਏ ਪਰ ਕੋਈ ਲੜਨਾ ਚਾਹੁੰਦਾ ਤੇ ਫਿਰ ਉੱਥੇ ਕੀ ਕਰ ਸਕਨੇ। ਮਰੀਮ ਨਵਾਜ਼ ਨੇ ਲਾਹੌਰ ਹਾਈ ਕੋਰਟ ਵੱਲੋਂ ਪ੍ਰਾਪਰਟੀ ਆਰਡੀਨੈਂਸ ਦੇ ਖਿਲਾਫ ਆਏ ਫੈਸਲੇ ਤੇ ਬਿਆਨ ਦੇ ਦਿੱਤਾ ਹੈ ਕੀ ਆਖਿਆ ਉਹਨਾਂ ਨੇ ਇਹ ਹੈ ਕਿ ਜੀ ਅਦਾਲਤਾਂ ਦੇ ਵਿੱਚ ਦਾਦਾ ਕੇਸ ਦਾਇਰ ਕਰਦਾ ਸੀਗਾ ਤੇ ਪੋਤੇ ਨੂੰ ਇਨਸਾਫ ਲੱਭਦਾ ਸੀਗਾ ਤੇ ਅਸੀਂ ਕਿਹੜਾ ਜੁਰਮ ਕੀਤਾ ਜਿਹੜਾ ਅਸੀਂ ਇਹ ਪ੍ਰਾਪਰਟੀ ਆਨਰ ਆਰਡੀਨੈਂਸ 2025 ਲਿਆ ਕੇ ਤੇ ਲੋਕਾਂ ਨੂੰ 90 ਦਿਨਾਂ ਦੇ ਵਿੱਚ ਫੈਸਲੇ ਦਿੱਤੇ ਔਰ ਉਹਨਾਂ ਦਾ ਹੱਕ ਉਹਨਾਂ ਤੱਕ ਪੜਾਇਆ ਅਦਾਲਤ ਦਾ ਨਾਂ ਲਿਆ ਬਗੈਰ ਉਹਨਾਂ ਨੇ ਆਖਿਆ ਕਿ ਇਸ ਆਰਡੀਨੈਂਸ ਦਾ ਇਸ ਕਾਨੂੰਨ ਦਾ ਮੈਨੂੰ ਕੋਈ ਫਾਇਦਾ ਨਹੀਂ ਮੈਨੂੰ ਜ਼ਾਤੀ ਤੌਰ ਤੇ ਕੋਈ ਫਾਇਦਾ ਨਹੀਂ ਗਿਆ ਹੈ ਪਰ ਇਹਦੇ ਨਾਲ ਬਹੁਤ ਸਾਰੇ ਜਿਹੜੇ ਕਮਜ਼ੋਰ ਲੋਕ ਸਨ ਉਹਨਾਂ ਨੂੰ ਉਹਨਾਂ ਦਾ ਹੱਕ ਲੱਭਣ ਡਿਆ ਹੈਗਾ ਬਕੌਲ ਮਰੀਮ ਨਵਾਜ਼ ਹੋਣੇ ਕਿ ਜਿਹੜਾ ਤਗੜਾ ਸੀਗਾ ਉਹ ਕਬਜ਼ਾ ਕਰ ਲੈਂਦਾ ਸੀਗਾ ਮਾੜਾ ਜਿਹੜਾ ਉਹ ਅਦਾਲਤਾਂ ਦੇ ਵਿੱਚ ਖੱਜਲ ਹੁੰਦਿਆਂ ਮਰ ਜਾਂਦਾ ਸੀਗਾ ਔਰ ਉਸ ਤੋਂ ਬਾਅਦ ਤਗੜਾ ਜਿਹੜਾ ਉਹ ਕਾਬਜ਼ ਹੀ ਰਹਿੰਦਾ ਸੀਗਾ ਅਸੀਂ ਅਸਲ ਹੱਕਦਾਰ ਜਿਹੜੇ ਮਾੜੇ ਸਨ ਉਹਨਾਂ ਨੂੰ ਆਪਣੇ ਕਮਿਸ਼ਨਰ ਆਪਣੀ ਇੰਤਜ਼ਾਮੀਆ ਨੂੰ ਵਰਤ ਕੇ ਅਮਲ ਕਰਵਾਇਆ ਅਦਾਲਤ ਦਾ ਇਹ ਫੈਸਲਾ ਜਿਹੜਾ ਇਹ ਕਿਸੇ ਪਾਸਿਓਂ ਵੀ ਠੀਕ ਨਹੀਂ ਗਿਆ ਹੈ ਇਹ ਲੁੱਬੇ ਲਬਾਬ ਆ ਮਰੀਮ ਨਵਾਜ਼ ਹੋਣਾ ਦੀ ਗੱਲਬਾਤ ਦਾ ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਸੂਬੇ ਦੀ ਜਿਹੜੀ ਅਸੈਂਬਲੀ ਹੈ ਇਹ ਉਹਦਾ ਇਖਤਿਆਰ ਹੈ ਔਰ ਉਹਦਾ ਹੱਕ ਹੈ ਕਿ ਉਹ ਲੋਕਾਂ ਦੇ ਭਲੇ ਦੇ ਵਾਸਤੇ ਜਿਹੋ ਜਿਹਾ ਕਾਨੂੰਨ ਚਾਹੇ ਬਣਾਵੇ ਹਾਂ ਉਸ ਕਾਨੂੰਨ ਦੇ ਜਿਹੜੀ ਉਲੰਘਣਾ ਹੋਈ ਹੈ ਅਦਾਲਤ ਉਹਦੇ ਤੇ ਕੰਮ ਕਰ ਸਕਦੀ ਹੈ ਇਹ ਨਹੀਂ ਕਿ ਉਸ ਕਾਨੂੰਨ ਨਹੀਂ ਸਿਰੇ ਤੋਂ ਰੱਦ ਕਰ ਦੇਵੇ ਜਿਹੜੇ ਮਾਹਿਰ ਨੇ ਖਾਜਾ ਸਾਦ ਰਫੀਕ ਹੋਣ ਇਹਨਾਂ ਦੇ ਪੋਲੀਟੀਕਲ ਏਜੰਟ ਨੇ ਜਿਹੜੇ ਜਾਂ ਇਹਨਾਂ ਦੀ ਪਾਰਟੀ ਦੇ ਹਾਮੀ ਨੇ ਔਰ ਬਾਕੀ ਲੋਕ ਨੇ ਜਿਹੜੇ ਉਹਨਾਂ ਦਾ ਇਹ ਆਖਣਾ ਹੈ ਕਿ ਇਸ ਆਰਡੀਨੈਂਸ 'ਚ ਇਹ ਸੀ ਕਿ ਜਿਹੜਾ ਪੰਜਾਬ ਸਰਕਾਰ ਨੇ ਕਬਜ਼ਾ ਇੱਕ ਕੋਲੋਂ ਲੈ ਕੇ ਦੂਜੇ ਨੂੰ ਦਿੱਤਾ ਉਹਨੂੰ ਅਦਾਲਤ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ ਬਈ ਇਹ ਤਾਂ ਫਿਰ ਇਸ ਤਰ੍ਹਾਂ ਹੈ ਕਿ ਅਸੀਂ ਸਿਆਹ ਕਰੀਏ ਸਫੇਦ ਕਰੀਏ ਅਸੀਂ ਉਹ ਮੰਨਣਾ ਪੈਣਾ ਆ ਉਹ ਭਾਵੇਂ ਧੱਕਾ ਆ ਇਹਦੇ ਨਾਲ ਕਹਿੰਦੇ ਕਿ ਇਹ ਕਾਨੂੰਨ ਔਰ ਇਨਸਾਫ ਆ ਜਿਹੜਾ ਉਹਦੇ ਤੇ ਹਰਫ ਆ ਰਹੀ ਸੀ ਮਿਸਾਲ ਦੇ ਤੌਰ ਤੇ ਸਰਕਾਰ ਨੇ ਕਿਤੇ ਬੰਦੇ ਦੇ ਨਾਲ ਕਿਤੇ ਧੱਕਾ ਕਰ ਦਿੱਤਾ ਹੈ ਕਬਜ਼ਾ ਲੈ ਕੇ ਦੇਣ ਦੇ ਮਾਮਲੇ 'ਚ ਪਰ ਹੋਈ ਨਾ ਇਨਸਾਫੀ ਤੇ ਉਹ ਕਿਹੜਾ ਬੂਆ ਜਿਹਨੂੰ ਖੜਕਾਏਗਾ ਇਹ ਆਰਡੀਨੈਂਸ ਆ ਜਿਹੜਾ ਇਹ ਉਹ ਬੂਆ ਵੀ ਬੰਦ ਕਰਦਾ ਸੀਗਾ ਸੋ ਅਦਾਲਤਾਂ ਨੂੰ ਇਹਦੇ ਤੇ ਕਹਿੰਦੇ ਨੇ ਕਿ ਇਤਰਾਜ਼ ਕਰਨਾ ਚਾਹੀਦਾ ਸੀਗਾ ਇਹ ਗੱਲਾਂ ਹੁਣ ਆਪੇ ਹੀ ਇਹ ਔਰ ਇਹਨਾਂ ਦੇ ਹਮਾਇਤੀ ਬੋਲਣ ਦੇ ਨੇ ਪਰ ਸਰੇ ਦਸਤ ਉਮੀਦ ਨਹੀਂ ਸੀਗੀ ਕਿ ਮਰੀਮ ਨਵਾਜ਼ ਹੁਣ ਇਹਦਾ ਸਾਹਮਣੇ ਆਉਣੀਆਂ ਪਰ ਉਹਨਾਂ ਨੇ ਆ ਕੇ ਇਸ ਅਦਾਲਤੀ ਮੁਅੱਤਲੀ ਦੇ ਉੱਤੇ ਜਾਂ ਸਟੇ ਆਰਡਰ ਹੈ ਜਿਹੜਾ ਇਹਦੀ ਮੁਖਾਲਫਤ ਕੀਤੀ ਔਰ ਇਹਨੂੰ ਮੰਦਾ ਕੀਤਾ। ਅਮਰੀਕਾ ਨੇ ਪਾਕਿਸਤਾਨ ਦੇ F-16 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਲਈ 68 ਕਰੋੜ ਡਾਲਰਾਂ ਦੇ ਸੌਦੇ ਦੀ ਮਨਜ਼ੂਰੀ ਦੇ ਦਿੱਤੀ। ਜੀ ਬਿਲਕੁਲ ਜੀ ਇਹ ਪਾਕਿਸਤਾਨ ਵੱਲੋਂ ਪਹਿਲਾਂ ਵੀ ਸੀਗਾ ਪਹਿਲਾਂ ਵੀ ਇਹ ਮਨਜ਼ੂਰੀ ਹੋਈ ਸੀ ਗੱਲਬਾਤ ਆਈ ਸੀਗੀ ਹੁਣ ਬਕਾਇਦਾ ਕਾਂਗਰਸ ਦੇ ਵਿੱਚੋਂ ਇਹਦੀ ਮਨਜ਼ੂਰੀ ਹੋ ਗਈ ਹੈ 30 ਦਿਨ ਨੇ 30 ਦਿਨਾਂ ਦੇ ਵਿੱਚ ਕੋਈ ਮੁਖਾਲਫਤ ਸਾਹਮਣੇ ਆ ਗਈ ਤੇ ਠੀਕ ਹੈ ਜੇ ਮੁਖਾਲਫਤ ਸਾਹਮਣੇ ਨਹੀਂ ਆਉਂਦੀ ਸਭ ਕੁਝ ਚੁੱਪ ਹੁੰਦਾ ਤੇ ਇਹਦਾ ਮਤਲਬ ਇਹ ਹੈ ਕਿ ਇਹ ਮਨਜ਼ੂਰੀ ਹੀ ਹੈ ਹੁਣ ਇਹਦੇ ਨਾਲ ਪਾਕਿਸਤਾਨੀ ਇਹ ਜਿਹੜੇ ਬਲਾਕ ਦੇ 52 ਔਰ ਮਿਡ ਲਾਈਫ ਅਪਗ੍ਰੇਡ F-16 ਹਵਾਈ ਜਹਾਜ਼ ਨੇ ਉਹਨਾਂ ਦੀ ਸਰਵਿਸ ਲਾਈਫ ਉਹਨਾਂ ਦੀ 2040 ਤੱਕ ਜੀ ਔਰ ਉਸ ਤੋਂ ਬਾਅਦ ਅਮਰੀਕਾ ਸ਼ਰਾਕਤਦਾਰ ਹੋਏਗਾ ਫੌਜ ਦੇ ਨਾਲ ਇੰਟੈਲੀਜੈਂਸ ਔਰ ਬਾਕੀ ਸਾਰੀਆਂ ਸਾਂਝਾਂ ਹੋਣਗੀਆਂ ਅਪਗ੍ਰੇਡ ਕਰਨ ਦੇ ਬਾਰੇ ਇਹਨਾਂ ਦਾ 92 ਲਿੰਕ 16 ਟੈਕਨੀਕਲ ਡਾਟਾ ਲਿੰਕ ਸਿਸਟਮ ਆ ਜਿਹੜਾ ਉਹਨੂੰ ਇਹਦੇ ਨਾਲ ਫਾਲ ਕੀਤਾ ਜਾਏਗਾ ਸੌਫਟਵੇਅਰ ਹਾਰਡਵੇਅਰ ਇਹ ਅਪਡੇਟੇਸ਼ਨ ਕੀਤੀ ਜਾਏਗੀ MK 82 500 ਪਾਉਂਡ ਦੇ ਬੰਬ ਬਾਡੀਆਂ ਨੇ ਜਿਹੜੀਆਂ ਉਹ ਬਣਾਈਆਂ ਜਾਣੀਆਂ ਕਿ ਇਹ ਭਾਰੇ ਬੰਬ ਲਿਜਾਣ ਦੇ ਹੋਰ ਇਸ ਤੋਂ ਅੱਡ ਬਹੁਤ ਕੰਮ ਨੇ ਜਿਹੜੇ ਉਹ ਹੋਣਗੇ ਸੋ ਇਹ ਜੁੜਿਆ ਇਹ ਸੀਗਾ ਕਿ ਪਾਕਿਸਤਾਨ ਦੇ ਵਾਸਤੇ ਇਹ ਕੰਮ ਕਰਨਾ ਠੀਕ ਹੈ ਜਾਂ ਨਹੀਂ ਠੀਕ ਹੈ ਅਮਰੀਕਾ ਨੇ ਜਾਂ ਕਹਿ ਲਵੋ ਕਿ ਪਹਿਲਾਂ ਸਰਕਾਰੀ ਪੱਧਰ ਤੇ ਐਲਾਨ ਔਰ ਮਨਜ਼ੂਰੀ ਤੇ ਇਹਦੀ ਦਿੱਤੀ ਹੁਣ ਅਗਲੀ ਸਟੇਜ ਸੀਗੀ ਜਿਹੜੀ ਉੱਥੋਂ ਵੀ ਮਨਜ਼ੂਰੀ ਹੋ ਗਈ ਹੁਣ ਲਾਸਟ ਇਹ ਹੈ ਕਿ ਕੋਈ ਇਤਰਾਜ਼ ਨਹੀਂ ਹੁੰਦਾ ਤੇ ਇਹ ਮਨਜ਼ੂਰੀ ਜੇ ਕੋਈ ਇਤਰਾਜ਼ ਆ ਜਾਂਦਾ ਹੈ ਤੇ ਫਿਰ ਉਹਦੇ ਤੇ ਡਿਬੇਟ ਹੋਏਗੀ ਪਰ ਪਾਕਿਸਤਾਨ 'ਚ ਇਸ ਗੱਲ ਨੂੰ ਬਿਲਕੁਲ ਕਹਿ ਲਵੋ ਕਿ ਖੁਸ਼ੀ ਦੇ ਸ਼ਾਦਿਆਨਿਆਂ ਦੇ ਤੌਰ ਤੇ ਵੇਖਿਆ ਜਾ ਰਿਹਾ ਪਾਕਿਸਤਾਨ 'ਚ ਧਾਰਮਿਕ ਆਲਮਾਂ ਨੇ ਕਰਾਚੀ 'ਚ ਇੱਕ ਇਕੱਠ ਕਰਕੇ ਪਾਕਿਸਤਾਨੀ ਫੌਜ ਗਾਜ਼ਾ ਭੇਜਣ ਦੀ ਮੁਖਾਲਫਤ ਕਰ ਦਿੱਤੀ ਹੈ ਮੁਲਕੀ ਮੀਡੀਆ ਨੇ ਉਹਨਾਂ ਨੂੰ ਕਵਰੇਜ ਵੀ ਕੋਈ ਨਹੀਂ ਦਿੱਤੀ ਜੀ ਮੁਲਕੀ ਮੀਡੀਆ ਨੇ ਦਿੱਤੀ ਪਰ ਗੈਰ ਮੁਲਕੀ ਮੀਡੀਆ ਨੇ ਜ਼ਰੂਰ ਦਿੱਤੀ ਹੈ ਇੰਗਲੈਂਡ ਦੀਆਂ ਨਿਊਜ਼ ਏਜੰਸੀਆਂ ਨੇ ਦਿੱਤੀ ਹੈ ਰਾਊਟਰ ਇੱਕ ਇਦਾਰਾ ਹੈ ਉਹਨੇ ਦਿੱਤੀ ਹੈ ਇੰਡੀਪੈਂਡੈਂਟ ਇਦਾਰਾ ਹੈ ਉਹਨੇ ਦਿੱਤੀ ਹੈ ਪਾਕਿਸਤਾਨੀ ਅਖਬਾਰਾਂ ਹੋ ਸਕਦਾ ਅੱਜ ਛਪਣ ਤੇ ਉਹਨੇ ਜੇ ਕਿਤੇ ਮਾੜੀ ਮੋਟੀ ਸੁਰਖੀ ਲੱਗੀ ਹੈ ਜੀ ਮੁਫਤੀ ਮੁਨੀਬੁਰ ਰਹਿਮਾਨ ਜਿਨ੍ਹਾਂ ਬਾਰੇ ਕੱਲ ਵੀ ਅਸੀਂ ਬਿਆਨ ਦਿੱਤਾ ਸੀਗਾ ਔਰ ਇੱਕ ਖਬਰ ਕਵਰ ਕੀਤੀ ਸੀਗੀ ਜਿਨ੍ਹਾਂ ਨੇ ਧਾਰਮਿਕ ਮਦਰਸਿਆਂ ਦੇ ਵਿੱਚ ਜਦੀਦ ਜਿਹੜੀ ਐਜੂਕੇਸ਼ਨ ਆ ਉਹਦੇ ਉੱਤੇ ਸਰਕਾਰ ਦੇ ਵੱਲ ਉਂਗਲ ਚੁੱਕੀ ਹੈ ਨਾਲ ਹੀ ਉਹਨਾਂ ਆਖਿਆ ਕਿ ਫੌਜੀ ਰਾਜ ਦੇ ਨਾਂ ਦੇ ਉੱਤੇ ਇਹ ਜਿਹੜੇ ਰਿਲੀਫ ਲੈ ਜਾ ਰਹੇ ਨੇ ਇਹਨਾਂ ਦਾ ਧਰਮ ਦੇ ਨਾਲ ਇਹਨਾਂ ਦਾ ਸ਼ਰੀਅਤ ਦੇ ਨਾਲ ਜਾਂ ਇਸਲਾਮਿਕ ਲਾਜ਼ ਦੇ ਨਾਲ ਕੋਈ ਲੈਣਾ ਤਾਂ ਨਹੀਂ ਉਹਨਾਂ ਦੀ ਉਲੰਘਣਾ ਉਹਨਾਂ ਦੀ ਅਗਵਾਈ ਦੇ ਵਿੱਚ ਯਾਨੀ ਮੁਫਤੀ ਮੁਨੀਬੁਰ ਰਹਿਮਾਨ ਮੁਫਤੀ ਤਕੀ ਉਸਮਾਨੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੋਲੀਟੀਕਲ ਜਿਹਨੂੰ ਕਹਿੰਦੇ ਨੇ ਕਿ ਧਾਰਮਿਕ ਲੀਡਰ ਮੌਲਾਨਾ ਫਜ਼ਲੁਰ ਰਹਿਮਾਨ ਸਮੇਤ ਕਈ
ਫਿਰਕਿਆਂ ਦੇ ਜਿਹੜੇ ਧਾਰਮਿਕ ਆਲਮ ਨੇ ਉਹਨਾਂ ਨੇ ਸਾਂਝ ਪਾਈ। ਰਾਊਟਰ ਨਿਊਜ਼ ਏਜੰਸੀ ਹੈ ਜਿਹੜੀ ਉਹ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕਰਦੀ ਹੈ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਵਾਸ਼ਿੰਗਟਨ ਦਾ ਸਰਕਾਰੀ ਫੇਰਾ ਲਾ ਸਕਦੇ ਨੇ। ਉਹੀ ਸਰਕਾਰੀ ਫੇਰਾ ਜਦੋਂ ਪਾਕਿਸਤਾਨੀ ਫਾਰਨ ਆਫਿਸ ਇਨਕਾਰੀ ਹੈ ਕਿ ਨਹੀਂ ਜੀ ਇਹੋ ਜਿਹਾ ਕੋਈ ਪਲਾਨ ਨਹੀਂ। ਔਰ ਉਹਦੇ 'ਚ ਫਿਰ ਗਾਜ਼ਾ ਦੇ ਵਿੱਚ ਜੰਗਬੰਦੀ ਔਰ ਸਿਕਿਉਰਿਟੀ ਔਰ ਇਮਦਾਦੀ ਕੰਮ ਨੇ ਜਿਹੜੇ ਉਹਨਾਂ ਦੇ ਵਾਸਤੇ ਜਿਹੜੀ ਫੋਰਸ ਬਣਾਈ ਜਾ ਰਹੀ, ਜਿਹਦੇ ਬਾਰੇ ਮਾਰਕੋ ਰੂਬੀਓ ਹੋਣਾ ਦਾ ਬਿਆਨ ਵੀ ਹੁਣ ਮੰਜ਼ਰ ਆਮ ਤੇ ਆ ਗਿਆ। ਪਾਕਿਸਤਾਨ ਹੁਣ ਚੁੱਪ ਵੱਟ ਕੇ ਦੜ ਵੱਟ ਕੇ ਬੈਠਾ ਹੈ, ਜਦਕਿ ਅਸੀਂ ਬਹੁਤ ਪਹਿਲਾਂ 2 ਹਫ਼ਤੇ ਪਹਿਲਾਂ ਕਹਿਤਾ ਸੀਗਾ ਕਿ ਪਾਕਿਸਤਾਨ ਅੰਦਰ ਕੁਝ ਮੰਨ ਬੈਠਾ ਜੇ। ਸੋ ਹੁਣ ਹੌਲੀ ਹੌਲੀ ਉਹ ਨਹੀਂ ਅਸੀਂ ਤਾਂ ਨਹੀਂ ਮੰਨੇ, ਨਹੀਂ ਅਸੀਂ ਤਾਂ ਨਹੀਂ ਮੰਨੇ, ਨਾਲ ਉਹ ਘੋਂਡਾ ਜਿਹੜਾ ਪਰੀ ਕਰ ਜਾਣੇ, ਨਹੀਂ ਮੈਂ ਤਾਂ ਨਹੀਂ ਮੁਕਾਣਾ, ਨਹੀਂ ਮੇਰਾ ਨਾ ਕੋਈ ਘੁੰਡ ਪਰਾਂ ਕਰਿਆ, ਇਹ ਤੇ ਹਵਾ ਨਾ ਉੱਡ ਗਿਆ। ਇਹ ਹੁਣ ਆੜ ਲੱਭੀ ਜਾ ਰਹੀ ਹੈ। ਇੱਥੇ ਇਹਨਾਂ ਸਾਰੇ ਧਾਰਮਿਕ ਆਲਮਾਂ ਨੇ ਇਹ ਆਖਿਆ ਕਿ ਜੀ ਹਮਾਸ ਨੂੰ ਗੈਰ ਮੁਸੱਲਾ ਜਾਂ ਅਨਵੈਪਨਡ ਕਰਨ ਦੇ ਇਸ ਮਾਮਲੇ 'ਚ ਪਾਕਿਸਤਾਨੀ ਸਰਕਾਰ ਔਰ ਪਾਕਿਸਤਾਨੀ ਫੌਜ ਆਪਣੀ ਫੌਜ ਗਾਜ਼ਾ ਭੇਜਣ ਤੋਂ ਬਾਜ਼ ਰਵੇ। ਰਿਕੁਐਸਟ ਨਹੀਂ ਕੀਤੀ ਉਹਨਾਂ ਨੇ। ਧਾਰਮਿਕ ਆਲਮਾਂ ਨੇ ਧਮਕੀ ਹੈ ਜਿਹੜੀ ਉਹ ਸਰਕਾਰ ਨੂੰ ਦਿੱਤੀ ਹੈ। ਹੁਣ ਸਰਕਾਰ ਇਹਨਾਂ ਨੂੰ ਨੱਪ ਲਵੇ ਤਾਂ ਵੱਖਰੀ ਗੱਲ ਹੈ, ਲੇਕਿਨ ਫਿਲਹਾਲ ਉਹਨਾਂ ਨੇ ਆਪਣਾ ਧਾਰਮਿਕ ਜ਼ੋਰ ਆ ਜਿਹੜਾ ਉਹਦੇ ਸਿਰ ਤੇ ਇਹ ਗੱਲ ਹੈ ਜਿਹੜੀ ਇਹ ਕੀਤੀ ਹੈ ਕਿ ਜੀ ਅਸੀਂ ਇਸ ਕੰਮ ਦੀ ਖੁੱਲੀ ਮੁਖਾਲਫਤ ਕਰਨੇ ਔਰ ਇਹਦੀ ਹਮਾਇਤ ਨਹੀਂ ਕਰਦੇ। ਹੁਣ ਆਉਣ ਵਾਲੇ ਵਕਤ ਵਿੱਚ ਇਹ ਕੀ ਰੰਗ ਰੂਪ ਧਾਰਦੇ ਨੇ ਇਹ ਵੇਖਣ ਵਾਲੀ ਗੱਲ ਆ। ਇੱਥੇ ਇਹ ਵੀ ਦੱਸ ਜਾਵਾਂ ਕਿ ਇਹਨਾਂ ਧਾਰਮਿਕ ਆਲਮਾਂ ਨੇ ਅਲਲ ਐਲਾਨ ਇਹ ਕਿਹਾ ਕਿ ਬਹੁਤ ਸਾਰੇ ਇਸਲਾਮਿਕ ਮੁਲਕ ਨੇ ਜਿਹੜੇ ਉਹ ਹਮਾਸ ਨੂੰ ਗੈਰ ਮੁਸੱਲਾ ਕਰਨ ਦੇ ਕੰਮ ਵਾਸਤੇ ਆਪਣੀ ਫੌਜ ਭੇਜਣ ਤੋਂ ਇਨਕਾਰ ਕਰ ਬੈਠੇ ਨੇ। ਇਹਦੇ ਵਿੱਚ ਅੜੀ ਵਾਲਾ ਮਾਮਲਾ ਜਿਹੜਾ ਉਹ ਸੁਣਿਆ ਕਿ ਤੁਰਕੀਆ ਵਾਲੇ ਪਾਸਿਓਂ ਵੀ ਤੁਰਿਆ ਪਿਆ ਔਰ ਹੁਣ ਪਾਕਿਸਤਾਨ 'ਚ ਇਹ ਸਿਰਪੀੜ ਬਣੀ ਪਈ ਹੈ ਹਾਕਮਾਂ ਲਈ ਔਰ ਫੌਜ ਲਈ ਔਰ ਫੌਜੀ ਪ੍ਰਧਾਨ ਲਈ। ਇਧਰੋਂ ਧਾਰਮਿਕ ਆਲਮ ਨੇ ਜਿਹੜੇ ਉਹਨਾਂ ਨੇ ਖੁੱਲੀ ਮੁਖਾਲਫਤ ਕਰਤੀ ਇਹਦੀ। ਜੀ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਤੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।